ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਵਿਰੋਧ। ਭਾਰਤ ਦੇ 4 ਸੂਬਿਆਂ ਦੇ ਕਿਸਾਨਾਂ ਦਾ ਕੇਂਦਰ ਖਿਲਾਫ ਪ੍ਰਦਰਸ਼ਨ ਜਾਰੀ। ਹਿੰਦੂ ਭਾਸ਼ਾ ਨੂੰ ਮਾਸੀ ਦੱਸਣ ਵਾਲੇ ਗਾਇਕ ਗੁਰਦਾਸ ਮਾਨ ਨੂੰ ਨਹੀਂ ਮਿਲੇਗਾ ਪਾਕਿਸਤਾਨ ਦਾ ਵਾਰਿਸ ਸ਼ਾਹ ਐਵਾਰਡ। ਅੱਜ ਪੰਜਾਬ ਯੂਨੀਵਰਸਿਟੀ ਵਿੱਚ ਆਮ ਆਦਮੀ ਪਾਰਟੀ ਦੇ ਧਰਮਕੋਟ ਤੋਂ ਵਿਧਾਇਕ ਦਵਿੰਦਰ ਸਿੰਘ ਲਾਡੀ ਢੌਂਸ ਕੁਝ ਕਾਂਗਰਸੀ ਵਿਦਿਆਰਥੀ ਆਗੂਆਂ ਨੂੰ ਆਪਣੀ ਵਿਦਿਆਰਥੀ ਜਥੇਬੰਦੀ CYSS ਵਿੱਚ ਸ਼ਾਮਿਲ ਕਰਵਾਉਣ ਲਈ ਆਏ ਸਨ। ਇਸ ਮੌਕੇ ਬਾਕੀ ਵਿਦਿਆਰਥੀ ਜਥੇਬੰਦੀਆਂ ਨੇ ਕਿਸਾਨਾਂ ਤੇ ਹੋਏ ਜ਼ਬਰ ਦੇ ਮੁੱਦੇ ਤੇ ਘੇਰ ਕੇ ਨਾਅਰੇਬਾਜ਼ੀ ਕੀਤੀ, ਜਿਸ ਦੌਰਾਨ ਧੱਕਾ ਮੁੱਕੀ ਹੋਈ ਤੇ ਆਪ ਦੇ ਵਿਦਿਆਰਥੀ ਆਗੂਆਂ ਵੱਲੋਂ ਅੱਗੋਂ ਨਾਅਰੇਬਾਜ਼ੀ ਕੀਤੀ ਗਈ। ਰੋਹ ਵਿੱਚ ਆਏ ਵਿਦਿਆਰਥੀਆਂ ਨੇ ਆਪ ਆਗੂਆਂ ਨੂੰ ਭਜਾਇਆ ਤੇ 2 ਆਗੂਆਂ ਦੀ ਹਲਕੀ ਕੁੱਟਮਾਰ ਵੀ ਕੀਤੀ। ਵਿਦਿਆਰਥੀਆਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਯੂਨੀਵਰਸਿਟੀ ਵਿੱਚ ਹੁੰਦੀ ਦਖਲ ਅੰਦਾਜ਼ੀ ਤੋਂ ਤੰਗ ਹੋ ਕੇ ਇਹ ਰੋਹ ਦਾ ਰੁਖ ਅਖਤਿਆਰ ਕੀਤਾ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇੱਕ ਪਾਸੇ ਪੰਜਾਬ ਦੇ 4 ਜ਼ਿਲ੍ਹੇ ਹੜ੍ਹਾਂ ਨਾਲ ਜੂਝ ਰਹੇ ਹਨ, ਪਰ ਦੂਜੇ ਪਾਸੇ ਆਪ ਸਰਕਾਰ ਦੇ ਮੰਤਰੀ ਪਿੰਡਾਂ ਵਿੱਚ ਜਾ ਕੇ ਲੋਕਾਂ ਦੀ ਸਾਰ ਪੁੱਛਣ ਦੀ ਥਾਂ ਯੂਨੀਵਰਸਿਟੀ ਦੀ ਸਿਆਸਤ ਵਿੱਚ ਦਖਲ ਦੇ ਰਹੇ ਹਨ। ਮਰੇ ਤੇ ਜਿਨ੍ਹਾਂ ਨੂੰ CYSS ਦਾ ਨਾਂ ਚਮਕਾਉਣ ਦਾ ਭੁੱਖ ਪਿਆ ਹੋਇਆ ਨਾ, ਉਹ ABVP ਦਾ ਹਾਲ ਕਰ ਲੈਣ। ਇਹੀ ABVP ਦੇ ਥਾਪੀਆਂ ਮਾਰਦੇ ਹੁੰਦੇ ਸੀ ਕਿਸਾਨ ਬਿਨਾਂ ਵੇਲੇ। ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਾਂ ਨੇ ਉਹਨਾਂ ਦਾ ਵੀ ਮੂੰਹ ਭੰਨਿਆ ਸੀ, ਮੂੰਹ ਇਹਨਾਂ ਦਾ ਵੀ ਭੰਨਿਆ ਜਾਊਗਾ। ਉਹੀ ਰੂਹ ਨੂਰੀ ABVP ਵਾਲੇ ਹੁਣ ਉਰੇ ਆ ਕੇ ਮਸਤੇ ਫਿਰਦੇ ਨੇ, ਉਹੀ ਕੁਛ ਆ। ਤਾਂ ਇੱਕ ਗੱਲ ਸਾਫ਼ ਆ ਕਿ ਜੇ ਤੁਸੀਂ ਕਹਿੰਦੇ ਹੋ ਸਰਕਾਰ ਦੇ ਨਾਲ ਹੋ, ਫਿਰ ਜਵਾਬ ਉਹਨਾਂ ਦੀਆਂ ਹਰਕਤਾਂ ਦਾ ਦੇਣਾ ਪਊਗਾ। ਉੱਤੇ ਇੰਨਾ MLA ਆ ਕੇ ਬੈਠਾ, ਜੇ ਏਡੀ ਹਿੰਮਤ ਹੈ ਹੇਠਾਂ ਕੇ ਜਵਾਬ ਦੇ ਦੇ। ਜੇ ਉਹਦੇ ਕੋਲ ਕੋਈ ਏਡੀ ਰੀਜ਼ਨਿੰਗ ਆ ਜੇ ਹੇਠਾਂ ਆ ਜੇ। ਉਰੋਂ ਸੰਜੇ ਟੰਡਨ ਵਰਗੇ ਵੀ ਭੱਜੇ ਨੇ, ਇਹ ਵੀ ਭੱਜਣਗੇ, ਚੋਣਾਂ 'ਚ ਵੀ ਭੱਜਣਗੇ, ਬਾਹਰੇ ਵੀ ਭੱਜਣਗੇ। ਇੱਕ ਦਾ ਕੱਲ ਪੈਰ ਅੱਡ ਹੋਇਆ ਹਰਿਆਣੇ 'ਚ, ਉੱਥੇ BJP ਵੀ ਓਡੀ ਜ਼ਿੰਮੇਵਾਰ ਆ, ਇੱਧਰ ਆਮ ਆਦਮੀ ਪਾਰਟੀ ਉਹੀ ਕਰ ਰਹੀ ਆ। ਹੁਣ ਇਹ ਦੇਖ ਲੈਣ ਕਿਹੜੀ ਕਿਹਦੀ B ਟੀਮ ਆ। ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿ ਬਈ ਇਹ ਪੁਲਿਸ ਨਾਲ ਭਿੜਨਾ ਚਾਹੁੰਦੇ ਨੇ। ਕਿਸਾਨਾਂ ਨੇ ਮੋਦੀ ਦਾ ਮੂੰਹ ਭੰਨਿਆ ਸੀ, ਮੂੰਹ ਭਗਵੰਤ ਮਾਨ ਦਾ। ਜਿਹੜਾ ਨੌਜਵਾਨ ਪ੍ਰਵਿੰਦਰ ਝੋਟਾ ਨਸ਼ਿਆਂ ਦੇ ਉਲਟ ਮੈਡੀਕਲ ਕੇ ਜਿਹੜੇ ਸਟੋਰ ਨੇ ਨਸ਼ਾ ਵੇਚ ਰਹੇ ਨੇ, ਉਹਨਾਂ ਦੇ ਉਲਟ ਮੁਹਿੰਮ ਚਲਾ ਰਿਹਾ, ਉਹਨੂੰ 3 ਮਹੀਨਿਆਂ ਤੋਂ ਜੇਲ੍ਹ ਦੇ ਵਿੱਚ 307 ਵਰਗੇ ਪਰਚੇ ਪਾ ਕੇ ਅੰਦਰ ਕਰ। ਤੇ ਉਹਨੂੰ ਨਾਨਕ ਸਿੰਘ ਇਹਨਾਂ ਦੀ ਸਰਕਾਰ ਦਾ ਅਫਸਰ, IG ਇਹਨਾਂ ਦੀ ਸਰਕਾਰ ਦਾ, ਹੁਣ ਮੋਹਾਲੀ ਦੇ ਵਿੱਚ ਜਿਹੜੀ ਉੱਥੇ ਕਮੇਟੀ ਬਣੀ ਹੋਈ ਆ, ਉਹਨਾਂ ਨੂੰ ਬੁਲਾ ਕੇ ਮਿੰਨਤਾਂ ਕਰ ਰਹੇ ਨੇ ਹੁਣ ਕਿਉਂਕਿ ਜ਼ਮਾਨਤ ਲਾ ਲਓ। ਤੇ ਪਹਿਲਾਂ ਪ੍ਰਵਿੰਦਰ ਝੋਟੇ ਨੂੰ ਬੁਲਾ ਕੇ ਕਹਿੰਦੇ ਕਿ ਤੂੰ ਇਹ ਕੰਮ ਨਾ ਕਰ। ਉਹ ਕਹਿੰਦਾ ਕੀ ਕੰਮ ਨਾ ਕਰਾਂ, ਕਿ ਨਸ਼ੇ ਰੋਕਣਾ ਬੰਦ ਕਰਦਾ। ਕਹਿੰਦੇ ਨਹੀਂ ਤੂੰ ਨਹੀਂ ਕਰ ਸਕਦਾ ਇਹ ਕੰਮ। ਉਹ ਕਹਿੰਦਾ ਤੁਸੀਂ ਤਾਂ ਕਰਦੇ ਨਹੀਂ, ਫਿਰ ਅਸੀਂ ਕਰਦਾ। ਕਹਿੰਦੇ ਨਹੀਂ ਤੂੰ ਨਹੀਂ ਕਰ ਸਕਦਾ, ਤੈਨੂੰ ਅੰਦਰ ਦੇਵਾਂਗੇ। ਉਹ ਪੂਰਾ ਬੋਲਦਾ ਵੀ ਤੁਹਾਡਾ ਹਫ਼ਤਾ ਬੰਦ ਹੋ ਗਿਆ। ਭਾਰਤ ਦੇ 4 ਸੂਬਿਆਂ ਦੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦੇਸ਼ ਦੇ ਕਿਸਾਨ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਤੋਂ ਪਰੇਸ਼ਾਨ ਹੋ ਕੇ ਸੜਕਾਂ ਤੇ ਉਤਰ ਆਏ ਹਨ। ਦਰਅਸਲ ਪਿਆਜ਼ ਤੇ 40% ਦੀ ਨਿਰਯਾਤ ਡਿਊਟੀ ਲਾਉਣ ਦੇ ਕੇਂਦਰ ਸਰਕਾਰ ਦੇ ਫੈਸਲੇ ਦਾ ਵਿਰੋਧ ਕਰਦੇ ਹੋਏ ਏਸ਼ੀਆ ਦੀ ਸਭ ਤੋਂ ਵੱਡੀ ਪਿਆਜ਼ ਮੰਡੀ ਲਾਸਲਗਾਂਵ ਪਿਛਲੇ 2 ਦਿਨਾਂ ਤੋਂ ਬੰਦ ਹੈ। ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਵਿੱਚ ਪਿਆਜ਼ ਤੇ ਵਧੇ ਟੈਕਸ ਨੂੰ ਲੈ ਕੇ ਕਿਸਾਨ ਸੜਕਾਂ ਤੇ ਉਤਰ ਆਏ ਹਨ। ਮਹਾਰਾਸ਼ਟਰ ਵਿੱਚ ਏਸ਼ੀਆ ਦੀ ਸਭ ਤੋਂ ਵੱਡੀ ਪਿਆਜ਼ ਮੰਡੀ ਲਾਸਲਗਾਂਵ ਪਿਛਲੇ 2 ਦਿਨਾਂ ਤੋਂ ਬੰਦ ਹੈ। ਮੱਧ ਪ੍ਰਦੇਸ਼ ਦੇ ਰਤਲਾਮ ਵਿੱਚ ਵੱਖ-ਵੱਖ ਕਿਸਾਨ ਸੰਗਠਨਾਂ ਨੇ ਮੰਡੀਆਂ ਵਿੱਚ ਨਿਲਾਮੀ ਰੋਕ ਕੇ ਅੰਦੋਲਨ ਸ਼ੁਰੂ ਕਰ ਦਿੱਤਾ ਹੈ। ਦਰਅਸਲ ਕੇਂਦਰ ਸਰਕਾਰ ਨੇ 31 ਦਸੰਬਰ 2023 ਤੱਕ ਪਿਆਜ਼ ਤੇ 40% ਨਿਰਯਾਤ ਡਿਊਟੀ ਲਗਾਈ ਹੈ। ਮਹਾਰਾਸ਼ਟਰ ਦੇ ਨਾਸਿਕ, ਅਹਿਮਦਨਗਰ ਅਤੇ ਮੁੰਬਈ ਵਿੱਚ ਕਿਸਾਨ ਪ੍ਰਦਰਸ਼ਨ ਤੇ ਬੈਠੇ ਹਨ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਬਰਾਮਦ ਡਿਊਟੀ ਵਧਾ ਦਿੰਦੀ ਹੈ ਤਾਂ ਬਰਾਮਦ ਘੱਟ ਹੋਵੇਗੀ। ਇਸ ਕਾਰਨ ਘਰੇਲੂ ਬਾਜ਼ਾਰ ਵਿੱਚ ਪਿਆਜ਼ ਦੀਆਂ ਕੀਮਤਾਂ ਡਿੱਗਣਗੀਆਂ, ਜਿਸ ਕਾਰਨ ਕਿਸਾਨਾਂ ਨੂੰ ਨੁਕਸਾਨ ਹੋਵੇਗਾ। ਕੇਂਦਰੀ ਖਪਤਕਾਰ ਮਾਮਲਿਆਂ ਦੇ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਕੁਝ ਲੋਕ ਪਿਆਜ਼ ਤੇ ਲਗਾਈ ਗਈ ਬਰਾਮਦ ਡਿਊਟੀ ਨੂੰ ਲੈ ਕੇ ਗਲਤ ਤਸਵੀਰ ਪੇਸ਼ ਕਰ ਰਹੇ ਹਨ। ਸਰਕਾਰ ਨੇ 19 ਅਗਸਤ ਨੂੰ ਪਿਆਜ਼ ਦੀ ਕੀਮਤ ਵਧਣ ਦੇ ਡਰੋਂ ਉਸ ਤੇ 40% ਦੀ ਨਿਰਯਾਤ ਡਿਊਟੀ ਲਗਾਈ ਸੀ। ਇਹ 31 ਦਸੰਬਰ 2023 ਤੱਕ ਜਾਰੀ ਰਹੇਗਾ। ਕੇਂਦਰ ਸਰਕਾਰ ਨੇ 2410 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਬਫਰ ਸਟਾਕ ਲਈ ਪਿਆਜ਼ ਦੀ ਖਰੀਦ ਮੁੜ ਸ਼ੁਰੂ ਕਰ ਦਿੱਤੀ ਹੈ। ਕੇਂਦਰ ਨੇ ਕਿਸਾਨਾਂ ਤੋਂ 2 ਲੱਖ ਟਨ ਵਾਧੂ ਪਿਆਜ਼ ਖਰੀਦਣ ਦਾ ਵੀ ਫੈਸਲਾ ਕੀਤਾ ਹੈ। ਦੱਸ ਦਈਏ ਕਿ ਕੇਂਦਰ ਸਰਕਾਰ ਨੇ ਦੇਸ਼ ਤੋਂ ਪਿਆਜ਼ ਦੀ ਬਰਾਮਦ ਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਨੇ ਇਹ ਕਦਮ ਘਰੇਲੂ ਬਾਜ਼ਾਰ ਵਿੱਚ ਪਿਆਜ਼ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਅਤੇ ਇਸ ਦੀਆਂ ਕੀਮਤਾਂ ਨੂੰ ਕਾਬੂ ਵਿੱਚ ਰੱਖਣ ਲਈ ਚੁੱਕਿਆ ਸੀ। ਇਸ ਤਹਿਤ ਪਿਆਜ਼ ਦੀ ਬਰਾਮਦ ਤੇ 40% ਦੀ ਭਾਰੀ ਡਿਊਟੀ ਲਗਾਈ ਗਈ ਸੀ। ਕੇਂਦਰ ਸਰਕਾਰ ਨੇ ਪਿਆਜ਼ ਦੀ ਬਰਾਮਦ ਤੇ ਲਗਾਈ ਗਈ ਡਿਊਟੀ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਨੇ 31 ਦਸੰਬਰ 2023 ਤੱਕ ਪਿਆਜ਼ ਦੀ ਬਰਾਮਦ ਤੇ 40% ਦੀ ਡਿਊਟੀ ਲਗਾਉਣ ਦਾ ਫੈਸਲਾ ਕੀਤਾ ਹੈ। ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਨੂੰ ਪਾਕਿਸਤਾਨ ਵਿੱਚ ਹੁਣ ਸਨਮਾਨਿਤ ਨਹੀਂ ਕੀਤਾ ਜਾਵੇਗਾ। ਪਾਕਿਸਤਾਨ ਵਿੱਚ ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ ਦੇਣ ਵਾਲੀ ਵਾਰਿਸ ਆਲਮੀ ਫਾਊਂਡੇਸ਼ਨ ਨੇ ਆਪਣਾ ਫੈਸਲਾ ਬਦਲ ਦਿੱਤਾ ਹੈ। ਤਕਰੀਬਨ 2 ਹਫ਼ਤੇ ਪਹਿਲਾਂ ਹੀ ਇਸ ਸੰਸਥਾ ਨੇ ਗੁਰਦਾਸ ਮਾਨ ਨੂੰ ਇਹ ਪੁਰਸਕਾਰ ਦੇਣ ਦਾ ਐਲਾਨ ਕੀਤਾ ਸੀ। ਪਿਛਲੀ ਵਾਰ ਸਿੱਧੂ ਮੂਸੇਵਾਲਾ ਨੂੰ ਇਸੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਭਾਰਤੀ ਪੰਜਾਬੀ ਗਾਇਕਾਂ ਨੂੰ ਪਾਕਿਸਤਾਨ ਪੰਜਾਬ ਵਿੱਚ ਬਹੁਤ ਸਨਮਾਨ ਦਿੱਤਾ ਜਾਂਦਾ ਹੈ। ਗੁਰਦਾਸ ਮਾਨ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਸਰਹੱਦ ਦੇ ਦੋਵੇਂ ਪਾਸੇ ਦੇ ਲੋਕਾਂ ਦੇ ਦਿਲ ਵਿੱਚ ਥਾਂ ਬਣਾਈ ਹੈ। ਅਗਸਤ ਮਹੀਨੇ ਦੇ ਪਹਿਲੇ ਹਫ਼ਤੇ ਵਿੱਚ ਉਹਨਾਂ ਨੂੰ ਵਾਰਿਸ ਸ਼ਾਹ ਇੰਟਰਨੈਸ਼ਨਲ ਪੁਰਸਕਾਰ ਦੇਣ ਦਾ ਐਲਾਨ ਹੋਇਆ ਸੀ। दरअसल कुछ दिन पहला कैनेडा के सरी शहर में होए एक प्रोग्राम दौरान गुरदास मान वारिस शाह इंटरनैशनल अवार्ड देने का विरोध होया सी। उस तो बाद फाउंडेशन ने अपना फैसला बदल लिया है। फाउंडेशन ने कहा है कि यह अवार्ड बाबा ग्रुप के सूफी गायकों को दिता जाएगा। इस तो बाद पाकिस्तान और उत्थों के साहित्यकारां गीतकारां ते सूफी गायकों ने खुशी जताई है। दस दी कि 3 साल पहले जो मोदी सरकार ने एक देश एक भाषा का नारा दिता सी तो गुरदास मान ने इसकी हिमायत करते हुए कहा सी कि जेकर कोई उत्तर भारत का व्यक्ति दक्षिणी भारत जा रहा है तो एक भाषा होने नाल उसनूं आसानी होवेगी। उन्होंने पंजाबी नूं मां बोली और हिंदी नूं मासी कहा सी, जिस तो बाद मान का सोशल मीडिया ते जबरदस्त विरोध होया सी। इस तो बाद जदों विदेशी दौरे ते गए सन तो एक प्रोग्राम विच उन्हां दे खिलाफ पोस्टर लगाए गए सन। जनकपुरी ते विकासपुरी कतलकांड 1984 के सिख कतलेआम नाल जुड़े सज्जन कुमार बारे वड्डी खबर सामने आई है। रोज एवेन्यू कोर्ट ने सज्जन कुमार खिलाफ दोष तय कर दिते हैं। रोज एवेन्यू अदालत ने सज्जन कुमार विरुद्ध IPC की धारा 147, 148, 153 A, 307, 308, 323, 325, 395, 436 तहत दोष आयद किए हैं, पर अदालत ने सज्जन कुमार विरुद्ध कतल की धारा 302 ਨੂੰ ਰੱਦ ਕਰ ਦਿੱਤਾ ਹੈ। मामले की अगली सुनवाई 21 सितंबर ਨੂੰ रोज एवेन्यू कोर्ट में होगी। मिली जानकारी अनुसार अदालत ਨੂੰ दस्सिया गया है कि सज्जन कुमार इस मामले में हिरासत में नहीं है। इस मामले में सज्जन कुमार जमानत है। SIT ने IPC की धारा 147, 148, 149, 153 A, 195, 436, 495, 307, 302, 102 B के तहत केस में चार्जशीट दायर की सी। दस दी कि 2015 ਵਿੱਚ सिट ने जनकपुरी ਅਤੇ विकासपुरी ਵਿੱਚ FIR दर्ज करके सिख दंगिਆਂ ਦੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ। 1 ਨਵੰਬਰ 1984 ਨੂੰ ਜਨਕਪੁਰੀ ਵਿੱਚ 2 ਸਿੱਖ ਸੋਹਣ ਸਿੰਘ ਅਤੇ ਉਹਨਾਂ ਦੇ ਜਵਾਈ ਅਵਤਾਰ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਗੁਰਚਰਨ ਸਿੰਘ ਨੂੰ ਵਿਕਾਸਪੁਰੀ ਥਾਣੇ ਦੇ ਇਲਾਕੇ ਵਿੱਚ ਸਾੜ ਦਿੱਤਾ ਗਿਆ ਸੀ, ਜਿਸ ਤੋਂ ਬਾਅਦ 30 ਸਾਲ ਬਾਅਦ ਉਸ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਸਿਟ ਨੇ ਮਈ 2018 ਵਿੱਚ ਸੱਜਣ ਕੁਮਾਰ ਦਾ ਪੋਲੀਗ੍ਰਾਫੀ ਟੈਸਟ ਵੀ ਕਰਵਾਇਆ ਸੀ। ਅੱਜ 1984 ਦੇ ਸਿੱਖ ਕਤਲੇਆਮ ਦੇ ਇੱਕ ਕੇਸ ਵਿੱਚ ਜਨਕਪੁਰੀ ਥਾਣੇ ਅਤੇ ਵਿਕਾਸਪੁਰੀ ਥਾਣੇ ਦੀਆਂ 2 FIR ਹੋਈਆਂ ਸੀ, ਜਿਹਦੇ ਵਿੱਚ ਸੱਜਣ ਕੁਮਾਰ ਦੇ ਉੱਤੇ ਦੋਸ਼ ਸੀ ਕਿ ਉਹ ਉਸ ਮੌਬ ਨੂੰ ਲੀਡ ਕਰ ਰਿਹਾ ਸੀ। ਲਗਾਤਾਰ 1984 ਤੋਂ ਲੈ ਕੇ ਹੁਣ ਤੱਕ ਇਹ ਕੇਸ ਲਟਕਦਾ ਪਿਆ ਸੀ। SIT ਵੱਲੋਂ ਇਸ ਕੇਸ ਦੀ ਇਨਵੈਸਟੀਗੇਸ਼ਨ ਕੀਤੀ ਗਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ SIT ਦੇ ਨਾਲ ਮਿਲ ਕੇ ਇਸ ਕੇਸ ਦੀ ਪੈਰਵਾਈ ਕੀਤੀ ਗਈ ਔਰ ਅੱਜ ਮਾਨਯੋਗ ਅਦਾਲਤ ਰੋਜ਼ ਐਵੇਨਿਊ ਜੱਜ ਸਾਹਿਬ ਨਾਗਪਾਲ ਸਾਹਿਬ ਦੇ ਉਹਨਾਂ ਨੇ ਅੱਜ ਚਾਰਜ ਫਰੇਮ ਕੀਤੇ ਆ, ਜਿਹਦੇ ਵਿੱਚ 307, 295, 147, 148, 109 ਬਹੁਤ ਸਾਰੀਆਂ ਧਾਰਾਵਾਂ ਦੇ ਤਹਿਤ ਚਾਰਜ ਫਰੇਮ ਹੋਏ ਸੱਜਣ ਕੁਮਾਰ ਦੇ ਖਿਲਾਫ। ਅਬੈਟਮੈਂਟ ਜਿਹੜੀ ਆ ਉਹ ਅਪਰੂਵ ਹੋਈ ਆ ਕਿ ਸੱਜਣ ਕੁਮਾਰ ਉਸ ਕੇਸ ਦੇ ਵਿੱਚ ਮੌਬ ਨੂੰ ਲੀਡ ਕਰ ਰਿਹਾ ਸੀ, ਜਿਹਦੇ ਕਰਕੇ ਸਿੱਖਾਂ ਦਾ ਕਤਲੇਆਮ ਹੋਇਆ। ਲੇਕਿਨ ਅਫਸੋਸ ਇਸ ਗੱਲ ਦਾ ਹੈ ਕਿ ਇੰਨੇ ਸਾਲਾਂ ਬਾਅਦ ਜਦ ਇਹ ਅੱਜ ਚਾਰਜ ਫਰੇਮ ਹੋਏ ਆ ਤੇ ਜੋ SIT ਨੇ ਰਿਕਮੈਂਡ ਕੀਤਾ ਸੀ ਉਹਦੇ ਵਿੱਚ ਧਾਰਾ 302 ਜਿਹੜੀ ਆ ਉਹ ਕੱਟ ਦਿੱਤੀ ਗਈ ਆ, ਜਿਹਦੇ ਵਿੱਚ ਕਤਲ ਦਾ ਜਿਹੜਾ ਦੋਸ਼ ਹੈ। ਲੇਕਿਨ ਅਸੀਂ ਹੁਣ ਇਸ ਆਰਡਰ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਜਾਵਾਂਗੇ, ਜਿੱਥੇ ਹਾਈ ਕੋਰਟ 'ਚ ਅਪੀਲ ਕਰਾਂਗੇ ਕਿ ਬਾਕੀ ਧਾਰਾਵਾਂ ਦੇ ਨਾਲ ਜਿੱਥੇ ਬਾਕੀ ਧਾਰਾਵਾਂ ਮਾਨਯੋਗ ਅਦਾਲਤ ਨੇ ਲਗਾਈਆਂ ਹੈ ਉਹਨਾਂ ਦੇ ਕਰਕੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਉੱਥੇ ਨਾਲ ਹੀ ਹਾਈ ਕੋਰਟ ਦੇ ਵਿੱਚ ਅਪੀਲ ਕਰਾਂਗੇ ਕਿ ਧਾਰਾ 302 ਜਿਹੜੀ ਆ ਉਹ ਨਾਲ ਐਡ ਕੀਤੀ ਜਾਵੇ ਔਰ ਇਸ ਤੋਂ ਬਾਅਦ ਟਰਾਇਲ ਹੋਏਗੀ। ਸੱਜਣ ਕੁਮਾਰ ਜਿੰਨਾ ਉਹ ਦੋਸ਼ੀ ਸੀ, ਜੋ ਉਸਨੇ ਜ਼ੁਲਮ ਢਾਏ ਸਨ, ਉਸ ਦੀ ਸਜ਼ਾ ਇੱਕ ਇੱਕ ਕਰਕੇ ਉਸਕੋ ਬਦਲਾ ਲਿਆ ਜਾਏਗਾ। ਪਹਿਲੇ ਕੇਸ ਦੇ ਵਿੱਚ ਅੰਦਰ ਹੈ, ਦੂਜੇ ਕੇਸ ਚਾਰਜ ਫਰੇਮ ਹੋਇਆ ਔਰ ਥੋੜੇ ਦਿਨ ਬਾਅਦ ਹੀ ਜਲਦੀ ਤੀਸਰੇ ਕੇਸ ਦੇ ਵਿੱਚ ਵੀ ਉਸ ਨੂੰ ਸਜ਼ਾ ਹੋਏਗੀ। ਇਹ ਜੋ ਉਸਨੇ ਪਾਪ ਕੀਤੇ ਉਸਦੇ ਪਾਪ ਦੀ ਸਜ਼ਾ ਉਸ ਨੂੰ ਮਿਲ ਰਹੀ ਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸੁਨਿਸ਼ਚਿਤ ਕਰੇਗੀ ਕਿ 1984 ਦੇ ਸਾਰੇ ਜਿਹੜੇ ਵਿਕਟਮ ਆ ਉਹਨਾਂ ਨੂੰ ਇਨਸਾਫ ਮਿਲੇ। जनकपुरी और विकासपुरी के मामले में आज सज्जन कुमार के खिलाफ आरोप तय हुए हैं। किन धाराओं के तहत कोर्ट ने आरोप तय किया है सर? इसके अंदर 147, 148, 153 A, 295 रेड बी सेक्शन 149, 307, 149, 308, 149 जो है उसके ऊपर हुआ है। सेम अकरेंस थी तो ऑलमोस्ट दोनों पे सेम ही धाराएं लगी। सर धारा जो चार्जशीट दाखिल की गई थी उसमें 302 भी जोड़ी गई थी, तो कोर्ट ने उसको हटा लिया। उसमें 302 इनके खिलाफ अट्रैक्ट नहीं होता, जज साहब ने कहा।
सर क्या मामला था विकासपुरी और जनपुरी? विकासपुरी में ऐसा था कि इंसिडेंट हुआ था 1 तारीख को, उसमें अक्सर में पहले हमारा नाम नहीं लिया गया। ये कोर्ट का चलान 2 बार पेश हुआ कोर्ट के अंदर, हमारा नाम नहीं लिया गया। आफ्टर 32 ईयर्स एब्रप्टली उन्होंने हमारा नाम लिया और इस केस को जब SIT बनी 15 में तो 16 में इन्होंने हमारे खिलाफ भी केस रजिस्टर कर दिया था। इन पे हमारे को एंटिसिपेटरी बेल मिल गई थी दोनों केसेस के अंदर, और इन्होंने अब एक इंसिडेंट, एक एफिडेविट है, उस पर 2 FIR कटी, ऐसा कभी नहीं हुआ। अब इन्होंने 2 FIR कटने का ये कह रहे हैं कि ऊपर से इंस्ट्रक्शन थी, ऊपर से किसकी इंस्ट्रक्शन थी? नहीं है, एक कौमे का फर्क नहीं है उसके अंदर। तो उन्होंने एक विकासपुरी में चला दिया, दूसरा चंद्रपुरी में चला दिया, और हाइट है कि अब SIT ने उन दोनों को फिर इकट्ठा यहीं अलग अलग करके डाल दिया, बाद में कंबाइंड बहस कर रहे हैं। कोई फ्रेश एविडेंस नहीं है, उन्हीं के ऊपर चल रहे हैं, और एविडेंस वही है जो पहले गवाह भुगत चुके हैं। तो फ्रेश एलिगेशंस के साथ दिया बात। ਸੰਗਰੂਰ ਵਿੱਚ ਪੁਲਿਸ ਅਤੇ ਕਿਸਾਨਾਂ ਵਿੱਚ ਹੋਈ ਝੜਪ ਤੋਂ ਬਾਅਦ ਜਿਸ ਤਰ੍ਹਾਂ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਖਿਲਾਫ ਪੁਲਿਸ ਨੇ ਸਖਤ ਕਾਰਵਾਈ ਕਰਦੇ ਹੋਏ FIR ਦਰਜ ਕੀਤੀ ਹੈ, ਉਸ ਤੋਂ ਬਾਅਦ 32 ਕਿਸਾਨ ਜਥੇਬੰਦੀਆਂ ਨੇ ਸਖਤ ਸਟੈਂਡ ਲੈ ਲਿਆ ਹੈ। ਜਥੇਬੰਦੀਆਂ ਦੀ ਮੀਟਿੰਗ ਵਿੱਚ ਤੈਅ ਕੀਤਾ ਗਿਆ ਹੈ ਕਿ ਉਹ ਲੌਂਗੋਵਾਲ ਵਿੱਚ ਪੱਕਾ ਧਰਨਾ ਲਾ ਲੈਣਗੇ। ਮੀਟਿੰਗ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਸੋਮਵਾਰ ਨੂੰ ਹੋਈ ਝੜਪ ਦੌਰਾਨ ਜਿਹੜੇ ਕਿਸਾਨ ਪ੍ਰੀਤਮ ਸਿੰਘ ਦੀ ਮੌਤ ਹੋਈ ਹੈ ਉਸ ਦੇ ਪਰਿਵਾਰ ਨੂੰ ਮੁਆਵਜ਼ਾ ਮਿਲੇ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ। ਕਿਸਾਨਾਂ ਦੀ ਦੂਜੀ ਮੰਗ ਹੈ ਕਿ ਕਿਸਾਨਾਂ ਨਾਲ ਝੜਪ ਦੌਰਾਨ ਜਿਨ੍ਹਾਂ ਪੁਲਿਸ ਅਧਿਕਾਰੀਆਂ ਨੇ ਲਾਠੀਚਾਰਜ ਕੀਤਾ ਹੈ ਉਹਨਾਂ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾਵੇ। ਇਸ ਤੋਂ ਇਲਾਵਾ ਸੰਗਰੂਰ ਪੁਲਿਸ ਵੱਲੋਂ ਜਿਹੜੇ 53 ਲੋਕ ਜਿਨ੍ਹਾਂ ਵਿੱਚ 18 ਕਿਸਾਨ ਅਤੇ 35 ਅਣਪਛਾਤੇ ਲੋਕਾਂ ਖਿਲਾਫ FIR ਦਰਜ ਕੀਤੀ ਗਈ ਹੈ ਉਸ ਨੂੰ ਵਾਪਸ ਲੈਣ ਦੀ ਵੀ ਮੰਗ ਕੀਤੀ ਗਈ। ਕਿਸਾਨਾਂ ਦੀ ਚੌਥੀ ਮੰਗ ਹੈ ਕਿ ਜਿਹੜੇ ਕਿਸਾਨਾਂ ਨੂੰ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਦੀ ਰਿਹਾਈ ਕੀਤੀ ਜਾਵੇ। 4000 ਕਿਸਾਨਾਂ ਨੇ ਇਕੱਠ ਦੌਰਾਨ ਇਹ ਵੀ ਫੈਸਲਾ ਲਿਆ ਹੈ ਕਿ 2 ਸਤੰਬਰ ਨੂੰ ਚੰਡੀਗੜ੍ਹ ਵਿੱਚ ਹੋਣ ਵਾਲੀ SKM ਦੀ ਮੀਟਿੰਗ ਵਿੱਚ ਇਸ ਗੱਲ ਤੇ ਵੀ ਵਿਚਾਰ ਕੀਤਾ ਜਾਵੇਗਾ ਕਿ ਅਜਿਹੇ ਹਾਲਾਤ ਕਿਉਂ ਬਣੇ। ਉਧਰ ਝੜਪ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੋਵਾਂ ਦਾ ਬਿਆਨ ਸਾਹਮਣੇ ਆਇਆ ਹੈ। ਪੰਜਾਬ ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਰਸਤੇ ਜਾਮ ਨਾ ਕਰਨ, ਇਸ ਨਾਲ ਆਮ ਲੋਕਾਂ ਨੂੰ ਤਕਲੀਫ ਹੁੰਦੀ ਹੈ। ਕੋਈ ਬਿਮਾਰ ਹੈ ਤਾਂ ਉਸ ਨੂੰ ਸਮੇਂ ਸਿਰ ਹਸਪਤਾਲ ਨਹੀਂ ਪਹੁੰਚਾਇਆ ਜਾ ਸਕਦਾ। ਉਹਨਾਂ ਕਿਹਾ ਕਿ ਮਾਨ ਸਰਕਾਰ ਕਿਸਾਨਾਂ ਦੇ ਨਾਲ ਖੜੀ ਹੈ। 1.5 ਸਾਲ ਵਿੱਚ ਕਿਸਾਨਾਂ ਨੂੰ ਰੁਕੀ ਹੋਈ ਫਸਲ ਦਾ ਭੁਗਤਾਨ ਕੀਤਾ ਗਿਆ ਹੈ। ਕੰਗ ਨੇ ਕਿਸਾਨਾਂ ਨੂੰ ਕਿਹਾ ਕਿ ਤੁਹਾਡੀਆਂ ਮੰਗਾਂ ਕੇਂਦਰ ਦੇ ਖਿਲਾਫ ਹਨ, ਇਸ ਲਈ ਦਿੱਲੀ ਜਾ ਕੇ ਧਰਨਾ ਦਿੱਤਾ ਜਾਣਾ ਚਾਹੀਦਾ ਹੈ। ਪੰਜਾਬ ਕਾਂਗਰਸ ਨੇ ਆਪ ਦੀ ਮਾਨ ਸਰਕਾਰ ਨੂੰ ਕਿਸਾਨ ਵਿਰੋਧੀ ਦੱਸਿਆ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਿੱਚ ਹਿਟਲਰ ਦੀ ਆਤਮਾ ਦਾਖਲ ਹੋ ਚੁੱਕੀ ਹੈ। ਉਹਨਾਂ ਨੇ ਲੌਂਗੋਵਾਲ ਵਿੱਚ ਕਿਸਾਨ ਪ੍ਰੀਤਮ ਸਿੰਘ ਦੀ ਮੌਤ ਦਾ ਜ਼ਿੰਮੇਵਾਰ ਵੀ CM ਮਾਨ ਨੂੰ ਦੱਸਿਆ ਹੈ। ਬਾਜਵਾ ਨੇ ਕਿਹਾ ਕਿ ਕਿਸਾਨਾਂ ਤੇ ਲਾਠੀਚਾਰਜ ਕਰਨ ਵਾਲੇ ਪੁਲਿਸ ਅਧਿਕਾਰੀਆਂ ਤੇ ਫੌਰਨ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਆਪ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ। ਬਾਜਵਾ ਨੇ ਮੰਗ ਕੀਤੀ ਹੈ ਕਿ ਹਾਈ ਕੋਰਟ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਕਤਲ ਦੀ ਧਾਰਾ ਦੇ ਤਹਿਤ ਕੇਸ ਦਰਜ ਹੋਣਾ ਚਾਹੀਦਾ ਹੈ। ਨਾਲ ਹੀ ਪੁਲਿਸ ਅਧਿਕਾਰੀਆਂ ਨੂੰ ਮੁਲਜ਼ਮ ਬਣਾ ਕੇ ਉਹਨਾਂ ਖਿਲਾਫ ਕੇਸ ਦਰਜ ਕਰਨ ਦੀ ਵੀ ਮੰਗ ਕੀਤੀ ਗਈ ਹੈ। ਦੂਜੇ ਪਾਸੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਦਾ ਵੀ ਇਹੀ ਬਿਆਨ ਸਾਹਮਣੇ ਆਇਆ ਹੈ। ਕਿਸਾਨ ਜਥੇਬੰਦੀਆਂ 16 ਕਿਸਾਨ ਜਥੇਬੰਦੀਆਂ ਨੇ ਪ੍ਰੋਗਰਾਮ ਐਲਾਨ ਕੀਤਾ ਸੀਗਾ ਕਿਉਂਕਿ ਜਿਹੜੇ ਹੜ੍ਹ ਆਏ 3-4 ਸੂਬਿਆਂ 'ਚ, ਪੰਜਾਬ ਵਿੱਚ ਜੋ ਨੁਕਸਾਨ ਹੋਇਆ, ਹਰਿਆਣੇ 'ਚ ਨੁਕਸਾਨ ਹੋਇਆ, ਰਾਜਸਥਾਨ 'ਚ, ਉੱਤਰਾਖੰਡ 'ਚ ਔਰ ਹਿਮਾਚਲ 'ਚ, ਇਹ 16 ਜਥੇਬੰਦੀਆਂ ਨੇ ਇੱਕ ਐਲਾਨ ਕੀਤਾ ਸੀ ਕਿ ਅਸੀਂ 22 ਅਗਸਤ ਨੂੰ ਚੰਡੀਗੜ੍ਹ ਪਹੁੰਚ ਕੇ BJP ਦੇ ਖਿਲਾਫ ਪ੍ਰਦਰਸ਼ਨ ਕਰਾਂਗੇ ਅਤੇ ਕੇਂਦਰ ਸਰਕਾਰ ਤੋਂ ਮੰਗ ਕਰਾਂਗੇ ਕਿ ਇਹਨਾਂ 4-5 ਸੂਬਿਆਂ ਵਿੱਚ ਹੋਏ 50,000 ਕਰੋੜ ਰੁਪਏ ਦਾ ਕਿਸਾਨਾਂ ਨੂੰ ਪੈਕੇਜ ਦਿੱਤਾ ਜਾਵੇ। ਤੇ ਭਗਵੰਤ ਮਾਨ ਨੂੰ ਇਸ ਵਿੱਚ ਤਕਲੀਫ ਕਿਉਂ ਸੀ? ਅਗਰ ਹਰਿਆਣੇ ਤੇ ਪੰਜਾਬ ਦੇ ਕਿਸਾਨ ਚੰਡੀਗੜ੍ਹ ਪਹੁੰਚ ਜਾਂਦੇ ਤੇ ਭਗਵੰਤ ਮਾਨ ਦਾ ਕੀ ਜਾਂਦਾ ਸੀਗਾ? ਯਾਦ ਰਹੇ ਕਿ ਪਿਛਲੇ 5 ਸਾਲ ਭਾਵੇਂ ਕੈਪਟਨ ਅਮਰਿੰਦਰ ਸਿੰਘ ਰਜਵਾੜਾ ਕਹਿ ਲਓ, ਜੋ ਮਰਜ਼ੀ ਕਹਿ ਲਓ, ਉਸਨੇ ਕਿਸੇ ਕਿਸਾਨ ਦੇ ਅੰਦੋਲਨ ਵਿੱਚ ਝਰੀਟ ਨਹੀਂ ਮਾਰੀ। ਸਾਰੇ ਕਿਸਾਨਾਂ ਨੇ ਪੰਜਾਬ ਦੀਆਂ ਸੜਕਾਂ ਦੇ ਚੱਕਾ ਜਾਮ ਕਰਤਾ ਸੀਗਾ ਔਰ ਜਿਹੜੇ ਉਹਨਾਂ ਦੇ ਟੋਲ ਪਲਾਜ਼ੇ ਸੀ ਸਾਰੇ ਪੰਜਾਬ ਦੇ, ਉਹ ਸਾਰੇ ਬੰਦ ਕਰ ਦਿੱਤੇ ਸੀਗੇ। ਪੰਜਾਬ ਸਰਕਾਰ ਦੀ ਰੈਵਨਿਊ ਬੰਦ ਹੋ ਗਈ ਸੀ, ਲੇਕਿਨ ਇਹਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਨੇ ਕਿਸੇ ਤੇ ਇੱਕ ਕੋਈ ਮਾੜਾ ਮੋਟਾ ਵੀ ਕੋਈ ਨੁਕਸਾਨ ਕਰਨ ਦਾ ਉਪਰਾਲਾ ਨਹੀਂ ਕੀਤਾ। ਅਗਰ ਚਾਹੁੰਦੇ ਭਗਵੰਤ ਮਾਨ ਵਾਂਗੂ ਤੇ ਉਹ ਵੀ ਲਾਠੀਆਂ ਮਾਰ ਸਕਦਾ ਸੀ ਔਰ ਨੁਕਸਾਨ ਕਰ ਸਕਦਾ ਸੀ। ਜਿਹੜਾ ਹੁਣ SSP ਸੰਗਰੂਰ ਦਾ ਬਿਆਨ ਆਇਆ ਕਿ ਪਹਿਲਾਂ ਕਿਸਾਨਾਂ ਨੇ ਪੁਲਿਸ ਤੇ ਹਮਲਾ ਕੀਤਾ ਔਰ ਫਿਰ ਉਸ ਤੋਂ ਬਾਅਦ ਜਿਹੜਾ ਸੀਗਾ ਇਹ ਸਾਰਾ ਨੁਕਸਾਨ ਹੋਇਆ, ਪ੍ਰੀਤਮ ਸਿੰਘ ਦੀ ਮੌਤ, ਉਹ ਸਰਾਸਰ ਗਲਤ ਬਿਆਨ ਹੈ। ਔਰ ਦੇਖੋ ਕਿੱਡੇ ਜ਼ਾਲਮ ਬੰਦੇ ਨੇ। ਭਗਵੰਤ ਤੈਨੂੰ ਲੱਖ ਲਾਹਨਤ ਹੈ ਤੇਰੇ ਉੱਤੇ। ਤੂੰ ਆਪਣੇ ਜ਼ਿਲ੍ਹੇ ਦੇ ਸੰਗਰੂਰ ਦੇ ਲੌਂਗੋਵਾਲ ਦੇ ਪਿੰਡ ਦੇ ਕਿਸਾਨ ਦੀ ਮੌਤ ਦਾ ਜ਼ਿੰਮੇਵਾਰ ਆ। ਅੱਜ ਪੂਰੇ ਪੰਜਾਬ ਦੇ ਵਿੱਚ ਅੰਮ੍ਰਿਤਸਰ, ਤਰਨਤਾਰਨ, ਮਾਝਾ, ਮਾਲਵਾ ਤੇ ਦੁਆਬਾ ਤਕਰੀਬਨ ਸਾਰੇ ਟੋਲ ਪਲਾਜ਼ੇ ਰੋਡਾਂ ਤੇ ਜਾਮ ਕੀਤੇ ਗਏ ਕਿਉਂਕਿ ਭਗਵੰਤ ਮਾਨ ਦੀ ਸਰਕਾਰ
ਜਿਹੜੀ ਆਪਾਂ ਇਹਨੂੰ ਬਦਲਾਅ ਤੀਜਾ ਬਦਲਾਅ ਦੇ ਚੱਕਰ 'ਚ ਲੈ ਕੇ ਆਏ ਸੀਗੇ, ਇਹਨੇ ਬਦਲਾਅ ਕਰਕੇ ਦੇਤਾ ਲੋਕਾਂ ਨੂੰ, ਬਹੁਤ ਵਧੀਆ ਬਦਲਾਅ ਦਿੱਤਾ। ਕਿਉਂਕਿ ਬਦਲਾਅ ਇਹਨੇ ਵਧੀਆ ਦਿੱਤਾ, ਘਰ ਘਰ ਚਿੱਟਾ ਪਹੁੰਚਾਤਾ ਇਹਨੇ। ਸਾਡੇ ਜਵਾਨ ਜਿਹੜੇ ਨਵੇਂ ਛੋਟੀ ਉਮਰ ਦੀਆਂ ਕੁੜੀਆਂ 15-16 ਸਾਲ ਦੇ 10 ਸਾਲ ਦੇ ਬੱਚੇ ਵੀ ਅੱਜ ਕੱਲ੍ਹ ਇਹਦੀ ਸਰਕਾਰ ਦੇ ਵਿੱਚ ਹੋਮ ਡਿਲੀਵਰੀ ਚਿੱਟਾ ਹੋਣ ਕਰਕੇ ਉਹ ਵੀ ਟੀਕੇ ਲਾਉਣ ਲੱਗ ਗਏ। ਦੂਜਾ ਬਦਲਾਅ ਇਹਨੇ ਕੀਤਾ, ਕੋਈ ਵੀ ਜਿੰਨੀਆਂ ਪਹਿਲੀਆਂ ਸਰਕਾਰਾਂ ਕੰਮ ਕਰਦੀਆਂ ਕੁਛ ਨਾ ਕੁਛ ਤਾਂ ਕਿਸੇ ਨੂੰ ਆਸ ਹੁੰਦੀ ਸੀ ਕਿਸ ਦਿਨ ਦੀ, ਇਹਨੇ ਤਾਂ ਬਿਲਕੁਲ ਪੱਠਾ ਹੀ ਬਿਠਾਤਾ। ਇਹ RSS ਦੀ ਸਰਕਾਰ ਬਣੀ ਵੀ ਹੈ, ਕਿਉਂਕਿ ਇਹ ਕੇਜਰੀਵਾਲ ਦੇ ਸਾਰੇ ਚੱਲ ਹੈ। ਕੇਜਰੀਵਾਲ ਆਟੋਮੈਟਿਕ ਹੀ ਮੋਦੀ ਹੈ, ਕਿਉਂਕਿ ਜਿਹੜੀ BJP ਹੈ, BJP ਦੀ B ਟੀਮ ਇਹਨੂੰ ਝਾੜੂ ਨੂੰ ਕਿਹਾ ਜਾਊਗਾ, ਸਾਰੀ ਉਹਦੀ ਚਾਲ ਤੇ ਚੱਲਦੀ ਹੈ। ਜਿਸ ਸਟੇਟ ਦੇ ਵਿੱਚ BJP ਨੂੰ ਵੋਟਾਂ ਤੋਂ ਹਾਰਨ ਦਾ ਹੁੰਦਾ, ਉਸ ਇਲਾਕੇ 'ਚ ਜਾ ਕੇ ਉਹਨਾਂ ਦੀ ਮਦਦ ਕਰਦੇ ਆ, ਕਿਉਂਕਿ BJP ਨਾ ਹਾਰ ਜੇ ਕਿਤੇ ਤੇ ਦੂਜੀ ਵਿਰੋਧੀ ਪਾਰਟੀ ਨਾ ਚਲੀ ਜਾਵੇ। ਇਹ ਸਰਕਾਰ ਦੇ ਰੋਲ ਹੀ ਇਹ ਬਣਾਏ ਆ, ਆਪਾਂ ਨੂੰ ਕਹਿ ਕੇ ਕੁਛ ਕਰਦੇ ਕੁਛ ਹੈ। ਅੱਜ ਸਾਡਾ ਪੂਰਾ ਪੰਜਾਬ ਹੜ੍ਹਾਂ ਦੇ ਵਿੱਚ ਇਹਨੇ ਵਾਰ-ਵਾਰ ਕਰਕੇ ਪਹਿਲਾਂ ਸਤਲੁਜ ਭਰਤਾ, ਉਹਦੇ ਬਾਅਦ ਫਿਰ ਘੱਗਰ ਨੂੰ ਕਰਤਾ, ਬਿਆਸ ਰਾਵੀ ਸਾਰੇ ਦਰਿਆਵਾਂ 'ਚ ਵੱਧ ਕਰਕੇ ਪਾਣੀ ਛੱਡੀ ਜਾ ਰਹੇ ਆ, ਜੋ ਕਿ ਸਾਰੇ ਹੜ੍ਹ ਬਨੌਟੀ ਆ, ਕੁਦਰਤੀ ਨਹੀਂ ਹੈ ਜੀ। ਬਨੌਟੀ ਹੜ੍ਹਾਂ ਦੇ ਵਿੱਚ ਤਰਨਤਾਰਨ ਏਰੀਏ 'ਚ ਫਿਰ ਹੁਣ 4-5 ਦਿਨ ਪਹਿਲਾਂ ਸਭਰਾ ਏਰੀਏ 'ਚ ਲਗਾਤਾਰ ਪਾਣੀ ਜ਼ਿਆਦਾ ਛੱਡਣ ਕਰਕੇ ਉਧਰ ਇਲਾਕਾ ਵੀ ਬਹੁਤ ਭਾਰੀ ਨੁਕਸਾਨ ਕੀਤਾ। ਪੰਜਾਬ ਹੜ੍ਹਾਂ ਨਾਲ ਡੁੱਬ ਰਿਹਾ, ਪਰ ਸਾਡਾ ਭਗਵੰਤ ਮਾਨ ਜੋ ਮੁੱਖ ਮੰਤਰੀ ਜਿਹਨੂੰ ਅਸੀਂ ਬਣਾਇਆ ਸੀ, ਉਹ ਸਾਡੇ ਖਰਚੇ ਤੋਂ ਦੂਜੀਆਂ ਸਟੇਟਾਂ 'ਚ ਵੋਟਾਂ ਮੰਗਣ ਨੂੰ ਤੁਰਿਆ ਫਿਰਦਾ। ਇਹ ਕਿੰਨੀ ਸ਼ਰਮ ਦੀ ਗੱਲ ਹੈ ਸਰਕਾਰ ਵਾਸਤੇ। ਇਹਨੂੰ ਸਰਕਾਰ ਨੂੰ ਆਪਣੀ ਸਟੇਟ ਨਹੀਂ ਦਿਖਾਈ ਦੇ ਰਹੀ, ਇਹਨੂੰ ਸਿਰਫ ਰਾਜਨੀਤੀ ਦਿਖਾਈ ਦੇ ਰਹੀ ਕਿ ਦੂਜੇ ਸਟੇਟ ਦੇ ਵਿੱਚ BJP ਕਿਤੇ ਹਾਰ ਨਾ ਜਾਵੇ। ਬਹੁਜਨ ਸਮਾਜ ਪਾਰਟੀ ਪ੍ਰਧਾਨ ਮਾਇਆਵਤੀ ਨੇ ਭਾਜਪਾ ਦੀ ਅਗਵਾਈ ਵਾਲੇ ਰਾਸ਼ਟਰੀ ਜਨਤਾਂਤਰਿਕ ਗਠਬੰਧਨ ਅਤੇ ਵਿਰੋਧੀ ਗੱਠਜੋੜ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ ਚੋਂ ਕਿਸੇ ਦਾ ਵੀ ਸਾਥ ਨਾ ਦੇਣ ਦੇ ਸਾਫ਼ ਸੰਕੇਤ ਦਿੰਦਿਆਂ ਬੁੱਧਵਾਰ ਨੂੰ ਕਿਹਾ ਕਿ ਦੋਵੇਂ ਹੀ ਬਹੁਜਨ ਸਮਾਜ ਨੂੰ ਤੋੜਨ 'ਚ ਲੱਗੇ ਰਹਿੰਦੇ ਹਨ, ਇਸ ਲਈ ਉਹਨਾਂ ਤੋਂ ਦੂਰੀ ਕਾਇਮ ਰੱਖਣਾ ਹੀ ਬਿਹਤਰ ਹੈ। ਮਾਇਆਵਤੀ ਨੇ ਬਸਪਾ ਦੇ ਸੀਨੀਅਰ ਅਹੁਦੇਦਾਰਾਂ ਨਾਲ ਬੈਠਕ ਵਿੱਚ ਗੱਠਜੋੜ ਨੂੰ ਲੈ ਕੇ ਪਾਰਟੀ ਦੇ ਇਤਿਹਾਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਗੱਠਜੋੜਾਂ ਨਾਲ ਬਸਪਾ ਨੂੰ ਫਾਇਦੇ ਦੀ ਬਜਾਏ ਨੁਕਸਾਨ ਹੀ ਹੋਇਆ ਹੈ। ਉਹਨਾਂ ਕਿਹਾ ਕਿ NDA ਅਤੇ ਵਿਰੋਧੀ ਗੱਠਜੋੜ ਅਗਲੀਆਂ ਲੋਕ ਸਭਾ ਚੋਣਾਂ ਵਿੱਚ ਜਿੱਤ ਦੇ ਦਾਅਵੇ ਕਰ ਰਿਹਾ ਹੈ, ਪਰ ਸੱਤਾ ਵਿੱਚ ਆਉਣ ਤੋਂ ਬਾਅਦ ਇਹਨਾਂ ਦੋਵਾਂ ਦੇ ਜ਼ਿਆਦਾਤਰ ਵਾਅਦੇ ਖੋਖਲੇ ਹੀ ਸਾਬਤ ਹੋਏ ਹਨ। ਉਹਨਾਂ ਕਿਹਾ ਕਿ ਦੋਹਾਂ ਦੀਆਂ ਨੀਤੀਆਂ ਅਤੇ ਕੰਮ ਕਰਨ ਦਾ ਢੰਗ ਦੇਸ਼ ਦੇ ਗਰੀਬਾਂ, ਮਜ਼ਦੂਰਾਂ, ਦਲਿਤਾਂ, ਪਛੜਿਆਂ ਅਤੇ ਧਾਰਮਿਕ ਘੱਟ ਗਿਣਤੀ ਸਮਾਜ ਦੇ ਲੋਕਾਂ ਦੇ ਹਿੱਤ ਅਤੇ ਭਲਾਈ ਘੱਟ ਹੋਈ, ਬਲਕਿ ਉਹਨਾਂ ਨੂੰ ਆਪਸ ਵਿੱਚ ਵੰਡ ਕੇ ਉਹਨਾਂ ਦਾ ਨੁਕਸਾਨ ਜ਼ਿਆਦਾ ਹੋਇਆ ਹੈ। ਬਸਪਾ ਸਮਾਜ ਨੂੰ ਜੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦੀ ਹੈ, ਜਦਕਿ ਇਹ ਲੋਕ ਉਹਨਾਂ ਨੂੰ ਤੋੜ ਕੇ ਕਮਜ਼ੋਰ ਕਰਨ ਦੀ ਤੰਗ ਸਿਆਸਤ ਵਿੱਚ ਹੀ ਜ਼ਿਆਦਾਤਰ ਰੁੱਝੇ ਰਹਿੰਦੇ ਹਨ, ਇਸ ਲਈ ਇਹਨਾਂ ਤੋਂ ਦੂਰੀ ਹੀ ਬਿਹਤਰ ਹੈ। ਮਾਇਆਵਤੀ ਨੇ ਕਿਹਾ ਕਿ ਵੈਸੇ ਵੀ ਅੰਬੇਦਕਰਵਾਦੀ ਵਿਚਾਰਧਾਰਾ ਵਾਲੀ ਬਸਪਾ ਦਾ ਮਜ਼ਬੂਤ ਗੱਠਜੋੜ ਖਾਸ ਕਰਕੇ ਉੱਤਰ ਪ੍ਰਦੇਸ਼ ਵਿੱਚ ਕਿਸੇ ਦੂਜੀ ਪਾਰਟੀ ਨਾਲ ਕਿਸ ਤਰ੍ਹਾਂ ਸੰਭਵ ਹੈ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਵਿੱਚ 4 ਵਾਰੀ ਸੱਤਾ ਦੇ ਸਿਖਰ ਤੇ ਪੁੱਜ ਚੁੱਕੀ ਬਸਪਾ ਦੇ ਇਸ ਸੂਬੇ ਵਿੱਚ ਕੁੱਲ 9 ਸੰਸਦ ਮੈਂਬਰ ਹਨ। ਦਲਿਤਾਂ ਵਿੱਚ ਪਹੁੰਚ ਵਾਲੀ ਪ੍ਰਮੁੱਖ ਪਾਰਟੀ ਮੰਨੀ ਜਾਣ ਵਾਲੀ ਬਸਪਾ ਨੇ ਸਾਲ 2019 ਦੀ ਲੋਕ ਸਭਾ ਚੋਣ ਸਮਾਜਵਾਦੀ ਪਾਰਟੀ ਨਾਲ ਮਿਲ ਕੇ ਲੜੀ ਸੀ। ਉਸ ਸਮੇਂ ਉਸ ਨੂੰ 10 ਸੀਟਾਂ ਤੇ ਸਫਲਤਾ ਮਿਲੀ ਸੀ, ਪਰ ਪਿੱਛੇ ਜੇ ਅਫਜ਼ਾਲ ਅੰਸਾਰੀ ਨੂੰ ਇੱਕ ਮਾਮਲੇ ਵਿੱਚ ਮਿਲੀ ਸਜ਼ਾ ਤੋਂ ਬਾਅਦ ਉਹਨਾਂ ਦੀ ਮੈਂਬਰੀ ਖਤਮ ਹੋ ਗਈ ਸੀ। ਬਸਪਾ ਮੁਖੀ ਨੇ ਬੈਠਕ ਵਿੱਚ ਮੌਜੂਦ ਅਹੁਦੇਦਾਰਾਂ ਤੋਂ ਪਿਛਲੀ ਬੈਠਕ ਵਿੱਚ ਦਿੱਤੀਆਂ ਹਦਾਇਤਾਂ ਤੇ ਅਮਲ ਦੀ ਤਰੱਕੀ ਰਿਪੋਰਟ ਲਈ ਅਤੇ ਸਮੀਖਿਆ ਤੋਂ ਬਾਅਦ ਦੱਸੀਆਂ ਕਮੀਆਂ ਨੂੰ ਤੁਰੰਤ ਦੂਰ ਕਰਨ ਦੀਆਂ ਹਦਾਇਤਾਂ ਦਿੱਤੀਆਂ। ਲੋਕ ਸਭਾ ਚੋਣਾਂ ਦੀ ਤਿਆਰੀ ਵਿੱਚ ਲੱਗਣ ਦਾ ਸੱਦਾ ਵੀ ਦਿੱਤਾ। ਉਹਨਾਂ ਨੇ ਆ ਰਹੀਆਂ ਚੋਣਾਂ ਲਈ ਪਾਰਟੀ ਉਮੀਦਵਾਰਾਂ ਦੀ ਚੋਣ ਵਿੱਚ ਖਾਸ ਚੌਕਸੀ ਵਰਤਣ ਦੀ ਵੀ ਹਦਾਇਤ ਦਿੱਤੀ।